ਸਟੈਂਡ ਵਿਦ ਬਲਾਲ ਮਾਰਥ ਜਾਂ ਸਟੈਂਡ ਵਿਦ ਲਾ। ਅਸੀਂ ਬਲਾਲ ਮਾਰਥ ਦੀ ਇਮਾਨਦਾਰੀ, ਬਲਾਲ ਮਾਰਥ ਦੀ ਸ਼ਰਾਫਤ, ਉਹਦਾ ਅੱਛਾ ਬੋਲਣਾ, ਲੋਕਾਂ ਨੂੰ ਮੋਟੀਵੇਟ ਕਰਨਾ ਬਿਲਕੁਲ ਇਖਤਲਾਫ ਨਹੀਂ ਕਰਦੇ। ਲੇਕਿਨ ਜਿੱਡਾ ਵੀ ਇਮਾਨਦਾਰ ਹੋਵੇ, ਜਿੱਡਾ ਵੀ ਸ਼ਰੀਫ ਹੋਵੇ, ਅਗਰ ਕਾਨੂੰਨ ਨੂੰ ਹੱਥ ਵਿੱਚ ਲਏਗਾ ਤੇ ਉਹਨੂੰ ਉਹਦੀ ਸਜ਼ਾ ਜ਼ਰੂਰ ਮਿਲੇਗੀ। ਸੋਸ਼ਲ ਮੀਡੀਆ ਭਰਿਆ ਪਿਆ ਵਾ। ਕੱਲ੍ਹ ਅਸੀਂ ਇੱਕ ਵਲੌਗ ਕੀਤਾ ਜਿਹਦੇ ਵਿੱਚ ਅਸੀਂ ਸਿਰਫ ਇੰਨੀ ਗੱਲ ਦੱਸੀ ਸੀ ਕਿ ਬਲਾਲ ਮਾਰਥ ਨੂੰ CCD ਨੇ ਗ੍ਰਿਫਤਾਰ ਕਰ ਲਿਆ ਵਾ, ਮੁਕੱਦਮਾ ਦਰਜ ਹੋ ਗਿਆ ਵਾ, ਉਹਨਾਂ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋਇਆ। ਥੱਲੇ ਲੋਕਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਕਿ ਉਹ ਸ਼ਰੀਫ ਆਦਮੀ ਆ, ਉਹ ਇਮਾਨਦਾਰ ਆਦਮੀ ਆ, ਉਹਨੇ ਕਦੀ ਵੀ ਕਿਸੇ ਦੇ ਨਾਲ ਵਾਧਾ ਘਾਟਾ ਨਹੀਂ ਕੀਤਾ। ਬਿਲਕੁਲ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਉਹ ਸ਼ਰੀਫ ਆਦਮੀ ਆ, ਉਹਨੇ ਕਿਸੇ ਨਾਲ ਵਾਧਾ ਘਾਟਾ ਨਹੀਂ ਕੀਤਾ। ਉਹ ਬਿਲਕੁਲ ਇੱਕ ਇਮਾਨਦਾਰ ਆਦਮੀ ਆ, ਅੱਛਾ ਵਲੌਗਰ ਆ, ਅੱਛਾ ਯੂਟਿਊਬਰ ਆ। ਆਪਣੀ ਫੈਮਿਲੀ ਨੂੰ ਜਿੱਦਾਂ ਬਾਕੀ ਯੂਟਿਊਬਰ ਲੈ ਕੇ ਆਉਂਦੇ ਆ, ਬਿਲਕੁਲ ਨਹੀਂ ਲੈ ਕੇ ਆਂਦਾ। ਅੱਛਾ ਕੰਟੈਂਟ ਦੇ ਕੇ ਆਪਣੇ ਆਪ ਨੂੰ ਉਹਨੇ ਇਸ ਮੁਕਾਮ ਤੱਕ ਪਹੁੰਚਾਇਆ। ਲੇਕਿਨ ਇਹਦਾ ਮਤਲਬ ਇਹ ਹਰਗਜ਼ ਨਹੀਂ ਹੈਗਾ ਕਿ ਤੁਸੀਂ ਮੰਡੀ ਬਹਾਉਲਦੀਨ ਦੇ ਕ੍ਰਿਸਟਲ ਮੈਰਿਜ ਹਾਲ ਦੇ ਵਿੱਚ ਅਸਲਾ ਲੈ ਕੇ ਚਲੇ ਜਾਓ, ਫਿਰ ਅਸਲਾ ਤੁਹਾਡੇ ਕੋਲ ਬਰਾਮਦ ਹੋ ਜੇ। ਫਿਰ ਅਸਲਾ ਜਦੋਂ ਬਰਾਮਦ ਹੋ ਜਾਵੇ, ਉਹਨੂੰ ਚੈੱਕ ਕੀਤਾ ਜਾਵੇ, ਉਹ ਲੋਡ ਹੋਵੇ, ਉਹਦੇ ਵਿੱਚ ਗੋਲੀਆਂ ਵੀ ਹੋਣ, ਕਿਸੇ ਵੀ ਟਾਈਮ ਉਹ ਚੱਲ ਸਕਦਾ ਹੋਵੇ। ਫਿਰ ਪੁੱਛ ਗਿੱਛ ਕਰਨ ਦੇ ਉੱਪਰ ਨਾ ਤੁਸੀਂ ਉਹਦਾ ਲਾਇਸੈਂਸ ਦੇ ਸਕੋ, ਨਾ ਤੁਸੀਂ ਉਹਦੇ ਕਾਗਜ਼ ਦੇ ਸਕੋ। ਫਿਰ ਤੁਹਾਡੇ ਨਾਲ ਇੱਦਾਂ ਦੇ ਬੰਦੇ ਗਨਮੈਨ ਹੋਣ ਜਿਹੜੇ ਰਿਕਾਰਡ ਯਾਫਤਾ ਹੋਣ, ਜਿਨ੍ਹਾਂ ਦੇ ਡਕੈਤੀ ਦੇ ਪਰਚੇ ਹੋਣ, ਜਿਨ੍ਹਾਂ ਦੇ ਚੋਰੀ ਦੇ ਪਰਚੇ ਹੋਣ, ਜਿਨ੍ਹਾਂ ਦੇ ਕਤਲ ਦੇ ਪਰਚੇ ਹੋਣ, ਜਿਨ੍ਹਾਂ ਦੇ ਅਕਦਾਮੇ ਕਤਲ ਦੇ ਪਰਚੇ ਹੋਣ। ਫਿਰ ਵੀ ਅਸੀਂ ਕਹੀਏ ਕਿ ਅਸੀਂ ਸ਼ਰੀਫ ਹਾਂ, ਅਸੀਂ ਨੇਕ ਹਾਂ, ਅਸੀਂ ਕਾਨੂੰਨ ਨੂੰ ਹੱਥ 'ਚ ਵੀ ਲੈ ਸਕਦੇ ਹਾਂ, ਸਾਡੇ ਕੋਲ ਪੈਸੇ ਆ, ਅਸੀਂ ਕਾਨੂੰਨ ਨੂੰ ਖਰੀਦ ਵੀ ਸਕਦੇ ਹਾਂ। ਅਤੇ ਭਾਈ ਮੇਰੇ CCD ਨੂੰ ਅਤੇ ਪੰਜਾਬ ਪੁਲਿਸ ਨੂੰ ਅਤੇ ਪੰਜਾਬ ਹਕੂਮਤ ਨੂੰ ਹੁਣ ਕੋਈ ਨਹੀਂ ਖਰੀਦ ਸਕਦਾ, ਕਿਉਂਕਿ ਜਦੋਂ ਉਹਨਾਂ ਨੇ ਫੈਸਲਾ ਕਰ ਲਿਆ ਕਿ ਪੰਜਾਬ ਨੂੰ ਅਸਲੇ ਤੋਂ ਪਾਕ ਕਰਨਾ ਵਾ, ਅਤੇ ਫਿਰ ਹਰ ਸੂਰਤ ਅਸਲੇ ਤੋਂ ਪਾਕ ਕਰਨਾ ਵਾ। ਮੰਡੀ ਬਹਾਉਲਦੀਨ ਦੀ ਤਾਰੀਖ ਹਰ ਬੰਦੇ ਦੇ ਸਾਹਮਣੇ ਆ ਕਿ ਇੱਥੇ ਮੈਰਿਜ ਹਾਲ ਦੇ ਵਿੱਚ ਫਾਇਰਿੰਗ ਹੋਈ, ਬੰਦੇ ਕਤਲ ਹੋ ਗਏ। ਸ਼ਾਦੀਆਂ ਦੇ ਉੱਪਰ ਫਾਇਰਿੰਗ ਹੋਈ, ਬੰਦੇ ਕਤਲ ਹੋ ਗਏ। ਮਹਿੰਦੀਆਂ ਦੇ ਉੱਪਰ ਫਾਇਰਿੰਗ ਹੋਈ, ਬੰਦੇ ਕਤਲ ਹੋ ਗਏ। ਜਿਹੜੇ ਸ਼ਹਿਰ ਦੀ ਤਾਰੀਖ ਇਸ ਤਰ੍ਹਾਂ ਦੀ ਹੋਵੇ, ਉੱਥੇ ਤੁਸੀਂ ਗਨਮੈਨ ਨਾਲ ਲੈ ਕੇ, ਅਸਲਾ ਨਾਲ ਲੈ ਕੇ ਮੈਰਿਜ ਹਾਲ ਦੇ ਵਿੱਚ ਵੜ ਜਾਓ। ਅਤੇ ਮੈਰਿਜ ਹਾਲ ਵਾਲੇ ਦੇ ਮੈਂ ਸਦਕੇ ਜਾਵਾਂ, ਉਹਨੇ ਜਨਾਬੇ ਲਈ ਖੁੱਲ੍ਹੀ ਛੁੱਟੀ ਦੇ ਦਿੱਤੀ ਕਿ ਤੁਸੀਂ ਅਸਲਾ ਲੈ ਕੇ ਆ ਜਾਓ, ਗਨਮੈਨ ਲੈ ਕੇ ਆ ਜਾਓ, ਜੋ ਮਰਜ਼ੀ ਲੈ ਕੇ ਆ ਜਾਓ, ਤੁਹਾਨੂੰ ਕੋਈ ਨਹੀਂ ਪੁੱਛੇਗਾ। ਖੈਰ ਜੀ, ਇਹਨਾਂ ਦੇ ਉੱਪਰ ਵੀ ਮੁਕੱਦਮਾ ਦਰਜ ਹੋ ਗਿਆ ਵਾ, ਮੈਰਿਜ ਹਾਲ ਵਾਲੇ ਬੰਦੇ ਦੇ ਉੱਪਰ ਵੀ ਮੁਕੱਦਮਾ ਦਰਜ ਹੋ ਗਿਆ ਵਾ। ਹੁਣ ਮੈਂ ਇਹ ਗੱਲ ਕਹਾਂਗਾ, ਜਿਹੜੇ ਬੰਦੇ ਇਹ ਗੱਲ ਕਰਦੇ ਪਏ ਆ ਸਟੈਂਡ ਵਿਦ ਬਲਾਲ, ਬਿਲਕੁਲ ਇਹ ਗੱਲ ਨਹੀਂ ਬਣਦੀ ਤੁਹਾਡੀ, ਕਿਉਂਕਿ ਕਾਨੂੰਨ ਟੁੱਟਾ ਵਾ। ਜਿਹੜਾ ਵੀ ਬੰਦਾ, ਚਾਹੇ ਦੌਲਤਮੰਦ ਹੋਵੇ, ਚਾਹੇ ਸ਼ਰੀਫ ਹੋਵੇ, ਚਾਹੇ ਟਿਕਟੋਕਰ ਹੋਵੇ, ਚਾਹੇ ਯੂਟਿਊਬਰ ਹੋਵੇ, ਜਿਹੜਾ ਮਰਜ਼ੀ ਹੋਵੇ, ਅਗਰ ਕਾਨੂੰਨ ਤੋੜੇਗਾ ਤੇ ਸਾਨੂੰ ਸਾਰਿਆਂ ਨੂੰ ਕਹਿਣਾ ਪਏਗਾ ਸਟੈਂਡ ਵਿਦ ਲਾ, ਨਾ ਕਿ ਇਹ ਕਹਿਣਾ ਪਏਗਾ ਸਟੈਂਡ ਵਿਦ ਬਲਾਲ ਮਾਰਥ। ਬਹੁਤ ਸ਼ੁਕਰੀਆ।